ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਨਵੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ ਵਰਕਰਜ਼, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਇਹਨਾਂ ਤੋਂ ਕਰਵਾ ਸਕਦੇ ਹੋ। ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਇਸ਼ਾਨਜੀਤ ਸਿੰਘ ਕਲੋਟੀ, ਸਤਨਾਮ ਸਿੰਘ ਗਿੱਲ ਅਤੇ ਜਸਵੀਰ ਸਿੰਘ ਜੋਸ਼ਨ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੰਗਰੂਰ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਦੇ ਮਾਮਲੇ ਦੇ ਵਿੱਚ ਗਵਾਹ ਨੇ ਆਪਣੇ ਬਿਆਨ ਚੇਂਜ ਕੀਤੇ। ਇਹ ਬੜਾ ਅਜੀਬੋ-ਗਰੀਬ ਹੀ ਸਾਰਾ ਜਿਹੜਾ ਜੀ ਉਹ ਮਾਮਲਾ ਬਣ ਗਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਇੱਥੇ ਪੰਜਾਬ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਜਿਹੜੀ ਪਵਿੱਤਰ ਕੁਰਾਨ ਸੀਗੀ, ਇਹਦੀ ਬੇਅਦਬੀ ਹੋਈ ਸੀ। ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬੜੀ ਛੋਲਾਪਨ ਜਿਹੜਾ ਜੀ ਵਿਖਾਉਂਦਿਆਂ 24 ਘੰਟਿਆਂ ਦੇ ਵਿੱਚ ਵਿਜੇ ਕੁਮਾਰ ਤੇ ਉਹਦੇ ਕੁਝ ਸਾਥੀ, ਜਿਹੜੇ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਸੰਬੰਧਿਤ ਨੇ, ਪੁਰਾਣੇ ਉਹਦੇ ਮੈਂਬਰ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਮੁੜ ਕੇ ਇਸ ਮਾਮਲੇ ਦੇ ਵਿੱਚ ਵੱਡਾ ਜਿਹੜਾ ਜੀ ਮੋੜ ਉਦੋਂ ਆ ਗਿਆ ਜਦੋਂ ਵਿਜੇ ਕੁਮਾਰ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀ ਬੇਅਦਬੀ ਸੀ, ਇਹ ਤਾਂ ਆਮ ਆਦਮੀ ਪਾਰਟੀ ਦੇ MLA ਦਿੱਲੀ ਤੋਂ ਨਰੇਸ਼ ਯਾਦਵ ਜਿਹੜਾ ਸੀ, ਉਹਨੇ ਕਹਿ ਕੇ ਕਰਵਾਈ ਸੀਗੀ, ਕਿਉਂਕਿ ਕੁਝ ਟਿਕਟਾਂ ਦੀ ਲੈ ਦੇ ਦੀ ਗੱਲ ਵੀ ਜਿਹੜੀ ਹੈ ਜੀ ਉਦੋਂ ਪੁਲਿਸ ਨੇ ਆਖੀ ਸੀਗੀ। ਨਰੇਸ਼ ਯਾਦਵ ਨੂੰ ਜਿਹੜਾ ਸੀਗਾ ਜੀ ਉਹ ਕਈ ਦਿਨਾਂ ਦੀ ਜੱਕੋ ਤੱਕੀ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ। ਬਾਅਦ ਦੇ ਵਿੱਚ ਨਰੇਸ਼ ਯਾਦਵ ਦੀ ਜ਼ਮਾਨਤ ਹੋ ਗਈ, ਵਿਜੇ ਕੁਮਾਰ ਹੋਰਾਂ ਦੀ ਵੀ ਜ਼ਮਾਨਤ ਜਿਹੜੀ ਸੀ ਇਸ ਮਾਮਲੇ ਦੇ ਵਿੱਚ ਹੋ ਗਈ। ਹੁਣ ਬਿਲਕੁਲ ਜਿਹੜਾ ਜੀ ਇੱਕ ਯੂ ਟਰਨ ਇਹਦੇ ਵਿੱਚ ਆਇਆ। ਜਿਹੜਾ ਵਿਜੇ ਕੁਮਾਰ ਜਿਹੜਾ ਮੁੱਖ ਦੋਸ਼ੀ ਦੇ ਵਜੋਂ ਰੱਖਿਆ ਹੋਇਆ ਪੁਲਿਸ ਨੇ, ਉਹਨੇ ਇਹ ਗੱਲ ਆਖੀ ਹੈ ਜੀ ਕਿ ਮੈਂ ਕਿਤੇ ਵੀ ਆਮ ਆਦਮੀ ਪਾਰਟੀ ਦੇ MLA ਨਰੇਸ਼ ਯਾਦਵ ਦਾ ਨਾਮ ਨਹੀਂ ਸੀ ਲਿਆ। ਉਹਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਮੈਨੂੰ ਤਾਂ ਪੁਲਿਸ ਨੇ ਡਰਾਇਆ ਸੀਗਾ ਵੀ ਤੇਰੇ ਉੱਤੇ ਕਤਲ ਤੇ ਇਰਾਦਾ ਕਤਲ ਵਾਲੇ ਜਿਹੜੇ ਪਰਚੇ ਨੇ ਉਹ ਦਰਜ ਕਰ ਦਿਆਂਗੇ, ਨਹੀਂ ਤਾਂ ਤੂੰ ਨਰੇਸ਼ ਯਾਦਵ ਦਾ ਜਿਹੜਾ ਜੀ ਉਹ ਨਾਮ ਲੈ। ਸੋ ਇਸ ਕਰਕੇ ਉਹ ਕਹਿੰਦਾ ਜੀ ਪੁਲਿਸ ਨੇ ਆਪ ਹੀ ਇਹ ਬਿਆਨ ਜਿਹੜਾ ਉਹ ਘੜਿਆ ਸੀਗਾ। ਕੱਲ ਕਾਰਵਾਈ ਸੀਗੀ ਜਿਹੜੀ ਅਦਾਲਤ ਦੇ ਵਿੱਚ ਹੋਈ, ਨਰੇਸ਼ ਯਾਦਵ ਵੀ ਇਹਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਇਆ। ਅਗਲੀ ਜਿਹੜੀ ਤਰੀਕ ਹੈ ਜੀ ਉਹ 1 ਦਸੰਬਰ ਪਾਈ ਗਈ ਹੈ। ਸੋ ਇਹ ਜਿਹੜਾ ਜੀ ਵੱਡਾ ਖੁਲਾਸਾ ਹੋਣ ਤੋਂ ਬਾਅਦ ਹੁਣ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਦੋ ਗੱਲਾਂ ਦੇ ਵਾਸਤੇ ਖੜਾ ਹੋ ਗਿਆ। ਇੱਕ ਤਾਂ ਇਹ ਕਿ ਪੁਲਿਸ ਜਿਹੜੀ ਹੈ ਜੀ ਇਹਦਾ ਕੀ ਜਵਾਬ ਦੇਊਗੀ, ਦੂਸਰਾ ਇਹ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਸੀਗੀ, ਜਿਹੜਾ ਬਾਈਬਲ ਕਲਾਕਾਂਡ ਜਿਹੜਾ ਹੋਇਆ ਸੀਗਾ, ਉਸ ਮਾਮਲੇ ਦੇ ਵਿੱਚ ਪੁਲਿਸ ਨੇ ਉਦੋਂ ਜਿਹੜੇ ਖੁਲਾਸੇ ਕੀਤੇ ਸੀ, ਜਿਹਦੀ ਤੱਤ ਭੜੱਥੀ ਦਵਾ ਦਵ ਬੜੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਸੀ ਕਿ 2 ਮੁੰਡੇ ਗ੍ਰਿਫਤਾਰ ਕਰ ਲਏ, ਆਸਟ੍ਰੇਲੀਆ ਤੋਂ ਪੈਸਾ ਆਇਆ, ਉਹ ਸਾਰਾ ਕੁਝ ਜਿਹੜਾ ਸੀਗਾ ਜੀ ਉਹ ਗਲਤ ਨਿਕਲਿਆ। ਔਰ ਉਦੋਂ ਬਾਅਦ ਹੁਣ ਆਹ ਜਿਹੜਾ ਮਾਮਲਾ ਜੀ ਕੁਰਾਨ ਸ਼ਰੀਫ ਵਾਲਾ, ਇਹ ਵੀ ਜਿਹੜਾ ਜੀ ਬਿਲਕੁਲ ਇੱਕ ਹੋਰ ਨਵਾਂ ਜਿਹੜਾ ਜੀ ਉਹ ਟਰਨ ਲੈ ਗਿਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹੋ ਜਿਹੇ ਹਾਲਾਤ ਜਿਹੜੇ ਨੇ ਜੀ ਉਹ ਫੇਰ ਬਣ ਜਾਣਗੇ। ਸਰਕਾਰੀ ਧਿਰ ਦੇ ਵੱਲੋਂ ਅਜੇ ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਜੀ ਉਹ ਟਿੱਪਣੀ ਆਈ ਨਹੀਂ। ਮੇਰਾ ਨਹੀਂ ਖਿਆਲ ਇਹਦੇ ਉੱਤੇ ਕੁਝ ਟਿੱਪਣੀ ਕਰਨ ਜੋਗੇ ਵੀ ਨੇ ਜੀ। ਜੀ ਬਿਲਕੁਲ। ਅਗਲੀ ਜੇ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਨੇ 84 ਦੇ ਕਤਲੇਆਮ ਨੂੰ ਲੈ ਕੇ ਭੁੱਖ ਹੜਤਾਲ ਰੱਖੀ, ਉਧਰ ਕੈਪਟਨ ਆਪਣੇ ਬਿਆਨ ਤੇ ਅੜੇ। ਇਹ ਜਿਹੜੀ ਭੁੱਖ ਹੜਤਾਲ ਚੰਡੀਗੜ੍ਹ ਦੇ ਵਿੱਚ ਕੀਤੀ ਜੀ, ਇਹਦੇ ਵਿੱਚ ਪੰਜਾਬ ਦੀ ਤਕਰੀਬਨ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਇਕੱਠੀ ਸੀਗੀ ਜੀ ਮੋਹਾਲੀ ਦੇ ਵਿੱਚ, ਜਿਹਦੇ ਵਿੱਚ ਜਿਹੜੇ ਸੀਨੀਅਰ ਆਗੂ ਜਿੰਨੇ ਵੀ ਨੇ ਜੀ ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਮੈਂਬਰ ਪਾਰਲੀਮੈਂਟ ਔਰ HS ਫੂਲਕਾ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਵੜੈਚ, ਸੁਖਪਾਲ ਖਹਿਰਾ, ਬਲਜਿੰਦਰ ਕੌਰ, ਇਹ ਸਾਰੇ ਜਿਹੜੇ ਜੀ ਇੱਥੇ ਭੁੱਖ ਹੜਤਾਲ ਦੇ ਉੱਤੇ ਇੱਕ ਦਿਨ ਦੇ ਵਾਸਤੇ ਜਿਹੜਾ ਜੀ ਉਹ ਬੈਠੇ। ਇਹਨਾਂ ਨੇ ਜਿਹੜੀ ਇਹਦੀ ਕੁਝ ਮੰਗ ਕੀਤੀ ਆ। ਇੱਕ ਤਾਂ ਇਹ ਕਿ 3 ਦਹਾਕਿਆਂ ਤੋਂ ਜਿਹੜੇ ਇਨਸਾਫ ਦੇ ਵਾਸਤੇ ਭਟਕ ਰਹੇ ਲੋਕ ਨੇ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਉਹਨਾਂ ਕਿਹਾ ਕਿ ਉਹਨਾਂ
ਜਿਹੜਾ ਜੀ ਇਹ ਸੰਘਰਸ਼ ਜਾਰੀ ਰਹੂਗਾ। ਦੂਸਰੀ ਗੱਲ ਇਹਦੇ ਵਿੱਚ ਜਿਹੜੀ ਇਹਦੀ ਮੰਗ ਇਹ ਕੀਤੀ ਗਈ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ ਉਹਦੇ ਵਾਸਤੇ ਉਹ 15 ਦਿਨਾਂ ਦੇ ਵਿੱਚ ਮੁਆਫੀ ਮੰਗਣ, ਨਹੀਂ ਤਾਂ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੈਪਟਨ ਦਾ ਘਿਰਾਓ ਜਿਹੜਾ ਉਹ ਕੀਤਾ ਜਾਊਗਾ ਤੇ ਉਹਦੇ ਖਿਲਾਫ ਜਿਹੜੇ ਆ ਜੀ ਉਹ ਮੁਜ਼ਾਹਰੇ ਕੀਤੇ ਜਾਣਗੇ। ਸੰਸਦ ਮੈਂਬਰ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਜੀ ਕਿ ਇਸ ਸਿੱਖ ਕਤਲੇਆਮ ਦੇ ਪੀੜਤ ਜਿਹੜੇ ਨੇ ਉਹ ਅੱਜ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਹੇ ਨੇ ਤੇ ਦੋਸ਼ੀ ਜਿਹੜੇ ਨੇ ਉਹ ਆਜ਼ਾਦ ਘੁੰਮ ਰਹੇ ਨੇ। ਇਹਦੇ ਵਿੱਚ ਇਹ ਵੀ ਜਿਹੜਾ ਜੀ ਮੁੱਦਾ ਉੱਠਿਆ ਕਿ ਪਿਛਲੇ ਦਿਨਾਂ ਦੇ ਵਿੱਚ USA ਤੋਂ ਜਿਹੜਾ ਇੱਕ ਵਿਅਕਤੀ ਆਇਆ ਸੀ ਜਿਹਦੀ ਗਵਾਹੀ ਸੀਗੀ ਉਹਦਾ ਕੋਈ ਕੰਨ ਹੀ ਨਹੀਂ ਧਰਿਆ CBI ਨੇ, ਉਹਦੀ ਗਵਾਹੀ ਜਿਹੜੀ ਸੀ ਉਹ ਰਿਕਾਰਡ ਨਹੀਂ ਕੀਤੀ। ਦੂਜੇ ਪਾਸੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਅੱਜ ਵੀ ਆਪਣੇ ਉਸ ਬਿਆਨ ਦੇ ਉੱਤੇ ਕਾਇਮ ਆ ਕਿ ਜਿਸ ਦਿਨ ਇਹ ਕਤਲੇਆਮ ਹੋਇਆ ਉਸ ਵੇਲੇ ਜਗਦੀਸ਼ ਟਾਈਟਲਰ ਦਾ ਨਾਮ ਇਸ ਕਤਲੇਆਮ ਦੇ ਦੋਸ਼ੀਆਂ ਦਾ ਕਥਿਤ ਦੋਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਸੀਗਾ, ਇਹਨੂੰ ਬਾਅਦ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਇਹ ਉਹ ਬਿਆਨ ਹੈ ਜਿਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਈ ਵਾਰੀ ਜਿਹੜਾ ਜੀ ਉਹ ਯੂ ਟਰਨ ਮਾਰ ਚੁੱਕੇ ਨੇ। ਪਹਿਲਾਂ ਉਹ ਕਹਿੰਦੇ ਸੀਗੇ ਜਿਹੜੇ ਗੁਰਦੁਆਰੇ ਦਾ ਨਾਂ ਕਿ ਮੈਂ 2 ਤਰੀਕ ਨੂੰ ਉੱਥੇ ਗਿਆ, ਉੱਥੇ ਕੁਝ ਵੀ ਨਹੀਂ ਸੀਗਾ, ਜਦੋਂ ਕਿ ਬਾਅਦ ਦੇ ਵਿੱਚ ਜਿਹੜਾ ਜੀ ਫੂਲਕਾ ਸਾਹਿਬ ਨੇ ਉਹਨਾਂ ਨੂੰ ਯਾਦ ਕਰਾਇਆ ਸੀਗਾ ਕਿ ਜੇਕਰ ਤੁਸੀਂ ਉਸ ਗੁਰਦੁਆਰੇ ਤੇ 2 ਤਰੀਕ ਨੂੰ ਗਏ ਹੁੰਦੇ ਤਾਂ ਇਸ ਭੀੜ ਦਾ ਸ਼ਿਕਾਰ ਤੁਸੀਂ ਵੀ ਹੋਏ ਹੁੰਦੇ। ਫਿਰ ਉਹਨਾਂ ਨੇ ਕਿਹਾ ਨਹੀਂ, ਉਦੋਂ 4 ਤਰੀਕ ਸੀਗੀ। ਸੋ ਇਸ ਕਰਕੇ ਜੀ ਜਿਹੜਾ ਇਹ ਬਿਆਨ ਜਗਦੀਸ਼ ਟਾਈਟਲਰ ਨੂੰ ਬਚਾਉਣ ਵਾਲਾ ਉਸ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਦੁਬਾਰਾ ਜਿਹੜਾ ਜੀ ਉਹ ਘਿਰ ਸਕਦੇ ਨੇ, ਖਾਸ ਤੌਰ ਦੇ ਉੱਤੇ ਜਿਹੋ ਜੀ ਜਿੱਦ ਉਹਨਾਂ ਨੇ ਕੱਲ ਜਿਹੜੀ ਜੀ ਕੀਤੀ ਹੈ ਕਿ ਉਹ ਇਸ ਗੱਲ ਦੇ ਉੱਤੇ ਕਾਇਮ ਨੇ ਕਿ ਜਗਦੀਸ਼ ਟਾਈਟਲਰ ਦਾ ਨਾਮ ਪਹਿਲਾਂ ਹਮਲਾ ਕਰਵਾਉਣ ਵਾਲਿਆਂ ਦੇ ਵਿੱਚ ਸ਼ਾਮਲ ਨਹੀਂ ਸੀਗਾ, ਇਹ ਬਾਅਦ ਦੇ ਵਿੱਚ ਜਿਹੜਾ ਜੀ ਸ਼ਾਮਲ ਕੀਤਾ ਗਿਆ। ਜੀ ਆਪਾਂ ਇਹ ਜਿਹੜੀ ਆ ਇਸ ਦੇ ਨਾਲ ਆਪਾਂ ਸੰਬੰਧਿਤ ਜਿਹੜੀ ਗੱਲ ਕੀਤੀ ਹੈ ਤੇ ਉਧਰ ਇਹਨਾਂ ਨੇ ਜਿਹੜਾ 84 ਦੇ ਇਹਨਾਂ ਦਿਨਾਂ ਦੇ ਵਿੱਚ ਉਧਰ ਵਰਲਡ ਕਬੱਡੀ ਕੱਪ ਦੁਬਾਰਾ ਸ਼ੁਰੂ ਕਰ ਦਿੱਤਾ ਆ, ਉਹਦੇ ਬਾਰੇ ਕਿੱਦਾਂ ਦਾ ਰਿਸਪੌਂਸ ਰਿਹਾ ਲੋਕਾਂ ਦਾ? ਇਹ ਜਿਹੜਾ ਕਬੱਡੀ ਕੱਪ ਹੈ ਜੀ ਐਕਚੁਅਲੀ ਚੋਣ ਕੱਪ ਹੀ ਤੁਸੀਂ ਇਹਨੂੰ ਕਹਿ ਲਓ। ਜਦੋਂ ਜਿਹੜੀਆਂ ਸਰਕਾਰ ਹੈ ਜੀ ਉਹਦਾ ਪੂਰਾ ਟਿੱਲ ਲੱਗਿਆ ਹੋਇਆ ਕਿ ਇਹਦਾ ਜਿੰਨਾ ਸਿਆਸੀ ਲਾਹਾ ਜਿਹੜਾ ਜੀ ਉਹ ਲਿਆ ਜਾਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਦੀ ਸ਼ੁਰੂਆਤ ਜਾਂ ਜਿਵੇਂ ਜਿਹੜਾ ਜੀ ਉਹ ਉਭਾਰਿਆ ਗਿਆ ਡਿਪਟੀ ਮੁੱਖ ਮੰਤਰੀ ਹੋਰਾਂ ਦਾ ਪੂਰਾ ਚੱਕਰ ਜਿਹੜਾ ਜੀ ਉਹ ਸਟੇਡੀਅਮ ਦੇ ਵਿੱਚ ਲਵਾਇਆ ਗਿਆ, ਜਿਹੜੀਆਂ ਗੱਲਾਂ ਬਾਤਾਂ ਨੇ ਸਾਰੀਆਂ ਉਹ ਵੀ ਇਹ ਹੈ ਕਿ ਚੋਣਾਂ ਲਾਹਾ ਜਿਹੜਾ ਜੀ ਉਹ ਲਿਆ ਜਾਵੇ। ਰੋਪੜ ਦੇ ਵਿੱਚ ਇਹਦੀ ਜਿਹੜੀ ਹੈ ਜੀ ਉਹ ਸ਼ੁਰੂਆਤ ਹੋਈ ਔਰ ਰੋਪੜ ਦੇ ਜਿੱਥੇ ਇਹ ਸ਼ੁਰੂ ਹੋਇਆ ਜੀ ਉਹਦੇ ਨੇੜੇ ਟੈਂਕੀ ਦੇ ਉੱਤੇ ਕੁਝ ਜਿਹੜੇ ਬੇਰੁਜ਼ਗਾਰ ਨੇ ਉਹ ਵੀ ਚੜੇ ਹੋਏ ਸੀਗੇ ਜੀ, ਉਹਨਾਂ ਨੂੰ ਔਖੇ ਸੌਖੇ ਜਿਹੜਾ ਜੀ ਉਹ ਲਾਇਆ ਗਿਆ, ਉਤਾਰਿਆ ਗਿਆ। ਪਰ ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਨਾ ਜੀ ਉਹ ਦੇਖਣ ਵਾਲੀ ਇਹ ਆ, ਇੱਕ ਤਾਂ ਲੋਕਾਂ ਦਾ ਜਿਹੜਾ ਉਹ ਰਿਸਪੌਂਸ ਸੀਗਾ, ਕਿਉਂਕਿ ਜਿਹੜੀ ਭਾਰਤੀ ਸੀਗੀ ਜੀ ਉਹਨੂੰ ਉਚੇਚੇ ਤੌਰ ਦੇ ਉੱਤੇ ਮੁੰਬਈ ਤੋਂ ਮੰਗਾਇਆ ਗਿਆ ਸੀਗਾ, ਉਹਨੂੰ ਵੀ ਕੋਈ ਰਿਸਪੌਂਸ ਜਿਹੜਾ ਜੀ ਉਹ ਲੋਕਾਂ ਨੇ ਅੱਗੋਂ ਨਹੀਂ ਦਿੱਤਾ। ਇਸੇ ਕਰਕੇ ਉਹਨੇ ਆਪਣੀ ਜਿਹੜੀ ਉਹ ਫੂਡ ਦੀ ਕਾਮੇਡੀ ਸੀਗੀ ਉਹਨੂੰ 5-7 ਮਿੰਟ ਦੇ ਵਿੱਚ ਜਿਹੜਾ ਸੀਗਾ ਉਹ ਸਮੇਟ ਲਿਆ। ਕਿਉਂਕਿ 3 ਤਰੀਕ ਜਿਹੜੀ ਹੈ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ, ਬੜੀ ਅਹਿਮ ਜਿਹੜੀ ਮੰਨੀ ਜਾਂਦੀ ਹੈ, ਖਾਸ ਤੌਰ ਤੇ 1984 ਦੇ ਕਤਲੇਆਮ ਵਾਲੇ ਮਾਮਲੇ ਦੇ ਵਿੱਚ। 1 ਤਰੀਕ ਨੂੰ ਜਸ਼ਨ ਜਿਹੜੇ ਸੀਗੇ ਜੀ ਉਹ ਪੰਜਾਬੀ ਸੂਬੇ ਦੇ ਸੀਗੇ ਤੇ 3 ਤਰੀਕ ਨੂੰ ਜਸ਼ਨ ਜਿਹੜੇ ਸੀਗੇ ਉਹ ਵਿਸ਼ਵ ਕਬੱਡੀ ਕੱਪ ਦੇ ਸੀ। ਦੂਜੀ ਜਿਹੜੀ ਅਹਿਮ ਗੱਲ ਇਹਦੇ ਵਿੱਚ ਦੇਖਣ ਵਾਲੀ ਇਹ ਹੈ ਜੀ ਕਿ ਕੁਝ ਅਹਿਮ ਮੁਲਕ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਫੈਡਰੇਸ਼ਨ ਨੇ ਕਬੱਡੀ ਦੀਆਂ, ਉਹਨਾਂ ਨੇ ਬਾਈਕਾਟ ਕੀਤਾ ਜੀ ਇਸ ਵਿਸ਼ਵ ਕਬੱਡੀ ਕੱਪ ਦਾ। ਇਹ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਨਹੀਂ ਕੀਤੇ ਗਏ, ਜਿਹਦੇ ਰੋਸ ਵਜੋਂ ਉਹ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਣ ਵਾਲੇ ਨਹੀਂ ਹੋਣਗੇ, ਔਰ ਜਿਹੜੇ ਸ਼ਾਮਲ ਖਿਡਾਰੀ ਹੋਣਗੇ ਉਹਨਾਂ ਦਾ ਵੀ ਮੁਕੰਮਲ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੀ ਸ਼ੁਰੂਆਤ ਹੋਈ ਆ ਉਹਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਜਿਹੜਾ ਯੂਰਪ, ਇਹ 4 ਜਿਹੜੇ ਅਹਿਮ ਮੁਲਕ ਨੇ ਜੀ, ਇਹਨਾਂ ਨੇ ਕਿਉਂਕਿ ਬਾਈਕਾਟ ਕੀਤਾ ਤੋ ਇਸ ਕਰਕੇ ਇਹਨਾਂ ਦੀਆਂ ਟੀਮਾਂ ਦਾ ਜਿਹੜੀਆਂ ਜੀ ਝੰਡਾ ਲੈ ਕੇ ਜਿਹੜੇ ਇਹਨਾਂ ਦੇ ਖੜੇ ਸੀਗੇ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਕੀਤੇ ਗਏ ਆ। ਹੁਣ ਵੱਡਾ ਸਵਾਲ ਜਿਹੜਾ ਜੀ ਇਹ ਉੱਠੂਗਾ, ਇਹਨਾਂ ਟੀਮਾਂ ਦੇ ਵਿੱਚ ਜਿਹੜੇ ਕਿਹੜੇ ਪਲੇਅਰ ਨੇ ਉਹ ਖੇਡਣਗੇ। ਜੇ ਉਹ ਪਲੇਅਰ ਖੇਡਦੇ ਨੇ ਤੇ ਫਿਰ ਇਹ ਜਿਹੜੀਆਂ ਕਬੱਡੀ ਫੈਡਰੇਸ਼ਨਸ ਨੇ ਅਮਰੀਕਾ ਦੀ, ਕੈਨੇਡਾ ਦੀ, ਯੂਰਪ ਦੀਆਂ, ਜਿਨ੍ਹਾਂ ਨੇ ਇਹ ਕਿਹਾ ਕਿ ਜਿਹੜੇ ਪਲੇਅਰ ਖੇਡਣਗੇ ਅਸੀਂ ਉਹਨਾਂ ਦਾ ਵੀ ਬਾਈਕਾਟ ਜਿਹੜਾ ਜੀ ਉਹ ਕਰਾਂਗੇ। ਵੀ ਕਿਸ ਲੈਵਲ ਤੱਕ ਜਿਹੜਾ ਜੀ ਇਹ ਜਾਂਦਾ, ਕਿ ਇਹ ਵਿਸ਼ਵ ਕਬੱਡੀ ਕੱਪ ਜਿਹੜਾ ਜੀ ਉਹ ਰਹਿ ਜਾਊਗਾ ਇਹਨਾਂ ਟੀਮਾਂ ਦੇ ਬਾਈਕਾਟ ਕਰਨ ਤੋਂ ਬਾਅਦ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਹੈ ਜੀ।
ਜੀ ਜੀ ਜੀ, ਇਹ ਬਿਲਕੁਲ ਸਹੀ ਗੱਲ ਆ ਵੀ ਇੱਕ ਆਧਾ ਵਰਲਡ ਕੱਪ ਜਿਸ 'ਚ ਵਰਲਡ ਦੀਆਂ ਟੀਮਾਂ ਹੀ ਜਿਹੜੀਆਂ ਉਹ ਨਾ ਹੋਣ। ਅਗਲੀ ਜੇ ਆਪਾਂ ਗੱਲ ਕਰੀਏ, ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਠੇਕਿਆਂ ਦੀ ਅਲਾਟਮੈਂਟ ਜਿਹੜੀ ਅਦਾਲਤ ਦੇ ਵੱਲੋਂ ਰੱਦ ਕੀਤੀ ਗਈ। ਐਕਚੁਅਲੀ ਜੀ ਜੋ ਕੁਛ ਇਹ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਜਿਹੜਾ ਹੋ ਰਿਹਾ, ਜੇ ਕਿਤੇ ਸਾਰੇ ਇਹ ਪਰਤਾਂ ਜਿਹੜੀਆਂ ਨੇ ਉਹ ਉੱਧੜ ਜਾਣ ਤਾਂ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆ ਜਾਣਾ ਕਿ ਕਿਹੜੇ ਤਰੀਕੇ ਦੇ ਨਾਲ ਕਿੰਨਾ ਲੋਕਾਂ ਨੂੰ ਜਿਹੜੇ ਜੀ ਇਹ ਠੇਕੇ ਦਿੱਤੇ ਗਏ, ਕਿਹੜੇ ਤਰੀਕੇ ਦੇ ਨਾਲ ਜਿਹੜੇ ਸੀਗੇ ਜੀ ਉਹ ਠੇਕੇ ਦਿੱਤੇ ਗਏ। ਹੌਲੀ ਹੌਲੀ ਸਹੀ ਕੁਝ ਚੀਜ਼ਾਂ ਤਾਂ ਜਿਹੜੀਆਂ ਜੀ ਉਹ ਸਾਹਮਣੇ ਆ ਹੀ ਰਹੀਆਂ ਨੇ, ਜਿਹੜੀਆਂ ਕਿ ਅਦਾਲਤ ਜਿਹੜੀ ਹੈ ਜੀ ਅਸਲ ਦੇ ਵਿੱਚ ਉਹ ਸਾਹਮਣੇ ਲਿਆ ਰਹੀ ਹੈ ਕਾਫੀ ਕੁਝ। ਹੁਣ ਜਿਹੜੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਠੇਕੇ ਸੀਗੇ ਜਿਹੜੇ ਦਿੱਤੇ ਗਏ ਸੀਗੇ, ਇਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਰੱਦ ਕਰ ਦਿੱਤੇ ਗਏ ਨੇ। 513 ਠੇਕੇ ਨੇ ਜੀ, ਇਹਨਾਂ ਦੀ ਅਲਾਟਮੈਂਟ ਜਿਨ੍ਹਾਂ ਦੀ ਉਹ ਰੱਦ ਕੀਤੀ ਗਈ ਆ। ਇਹ ਜਿਹੜੇ ਬੈਂਚ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦਾ, ਉਹਦੇ ਬੈਂਚ ਨੇ ਇਹ ਜਿਹੜੇ ਆ ਜੀ ਰੱਦ ਕੀਤੇ ਔਰ 13 ਨਵੰਬਰ ਤੱਕ ਮੁੜ ਕੇ ਅਲਾਟਮੈਂਟ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਸੁਣਾਏ ਆ। ਐਕਚੁਅਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਦੇ ਠੇਕੇਦਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਕੀਤੀ ਹੈ ਔਰ ਪੰਜਾਬ ਸਰਕਾਰ ਨੂੰ 50,000 ਰੁਪਏ ਦਾ ਜੁਰਮਾਨਾ ਵੀ ਕੀਤਾ, ਜਿਹੜਾ ਕਿ ਪਟੀਸ਼ਨਰ ਨੂੰ ਜਿਹੜਾ ਜੀ ਉਹ ਦਿੱਤਾ ਜਾਣਾ। ਕਰ ਤੇ ਆਬਕਾਰੀ ਮਹਿਕਮੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ 20 ਗਰੁੱਪਾਂ ਦਾ ਪਹਿਲਾ ਡਰਾ 27 ਮਾਰਚ ਨੂੰ ਕੱਢਿਆ ਗਿਆ ਸੀਗਾ। 11 ਗਰੁੱਪਾਂ ਦਾ ਡਰਾ ਨਿਕਲਣ ਮਗਰੋਂ ਰੌਲਾ ਪੈ ਗਿਆ ਔਰ ਕੋਟ ਫੱਤਾ ਗਰੁੱਪ ਦਾ ਡਰਾ ਜਿਹੜਾ ਸੀਗਾ ਜੀ ਉਹ ਠੇਕੇਦਾਰ ਹਰੀਸ਼ ਕੁਮਾਰ ਅਗਰਵਾਲ ਨੂੰ ਨਿਕਲਿਆ, ਜਿਹਨੇ ਮੌਕੇ ਤੇ ਬਣਦੀ 8.5 ਲੱਖ ਰੁਪਏ ਦੀ ਰਕਮ ਵੀ ਭਰ ਦਿੱਤੀ ਸੀਗੀ। ਪਰ ਆਬਕਾਰੀ ਅਫਸਰਾਂ ਨੇ ਸਿਆਸੀ ਜੋਟੀ ਵਾਲੀ ਤਿੱਕੜੀ ਨੂੰ ਪੂਰੇ ਜ਼ਿਲ੍ਹੇ ਦਾ ਸ਼ਰਾਬ ਦਾ ਕਾਰੋਬਾਰ ਦੇਣ ਦੇ ਵਾਸਤੇ ਪੂਰੀ ਅਲਾਟਮੈਂਟ ਰੱਦ ਕਰ ਦਿੱਤੀ ਔਰ ਜਿਹੜਾ ਪ੍ਰਭਾਵਿਤ ਠੇਕੇਦਾਰ ਸੀਗਾ ਜੀ ਉਹਨੇ ਪਟੀਸ਼ਨ ਦਾਇਰ ਕਰ ਦਿੱਤੀ। ਸੋ ਇਹ ਪੂਰੀ ਕਿਰਕਰੀ ਜਿਹੜੀ ਹੈ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਜੱਦੀ ਜ਼ਿਲ੍ਹਾ ਹੈ ਉੱਥੇ ਇਹ ਜਿਹੜੀ ਆ ਇਹ ਕਿਰਕਰੀ ਹੋਈ ਹੈ। ਔਰ ਪਰ ਗੱਲ ਤਾਂ ਇਹ ਹੈ ਨਾ ਜੀ ਕਿ ਕੋਈ ਮੰਨੂਗਾ ਇਸ ਗੱਲ ਨੂੰ ਕਿ ਅਦਾਲਤ ਨੇ ਜਿਹੜਾ ਜੀ ਉਹ ਜੁਰਮਾਨਾ ਕੀਤਾ ਤੇ ਸਾਰੇ ਦੇ ਸਾਰੇ 513 ਜਿਹੜੇ ਠੇਕੇ ਨੇ ਉਹ ਰੱਦ ਕਰ ਦਿੱਤੇ ਨੇ ਤੇ ਦੁਬਾਰਾ ਅਲਾਟਮੈਂਟ ਕਰਾਉਣ ਦੀ ਜਿਹੜੀ ਹੈ ਜੀ ਉਹ ਗੱਲ ਆਖੀ ਹੈ ਕਿ ਸਾਰੀ ਦੀ ਸਾਰੀ ਜਿਹੜੀ ਹੈ ਜੀ ਇਹ ਅਲਾਟਮੈਂਟ ਫੇਰ ਕਰਵਾਈ ਜਾਵੇ। ਜੀ 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 ਅਤੇ ਅਗਲੀ ਜੇ ਪੰਨੂ ਜੀ ਆਪਾਂ ਗੱਲ ਕਰਦੇ ਹਾਂ ਵੀ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੀ ਸਰਕਾਰ ਦੁਆਰਾ ਕਲੀਨ ਚਿੱਟਾਂ ਬਹੁਤ ਜਿਹੜੇ ਆਪਣੇ ਆਗੂਆਂ ਨੂੰ ਦਿੱਤੀਆਂ ਗਈਆਂ ਆ, ਇਸੇ ਜਿਹੜੇ ਚੀਜ਼ ਦੇ ਵਿੱਚ ਕਸੂਤੀ ਫਸਦੀ ਨਜ਼ਰ ਆ ਰਹੀ ਹੈ। ਮੈਂ ਜਿਵੇਂ ਹੁਣੇ ਗੱਲ ਕੀਤੀ ਹੈ ਜੀ ਕਿ ਜੇ ਕਿਤੇ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਨੇ ਉਹ ਸਾਹਮਣੇ ਆ ਜਾਣ ਤਾਂ ਜੋ ਬੇਨਿਯਮੀਆਂ ਪਿਛਲੇ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਹੋਈਆਂ ਨੇ, ਸ਼ਾਇਦ ਜਿਹੜਾ ਬੇਨਿਯਮੀ ਵਰਡ ਹੈ ਉਹ ਬੜਾ ਬੌਣਾ ਜਿਹਾ ਜਿਹੜਾ ਜੀ ਉਹਦੇ ਸਾਹਮਣੇ ਲੱਗੂਗਾ। ਇਹ ਹੌਲੀ ਹੌਲੀ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਚੋਣ ਜ਼ਾਬਤਾ ਜਿਹੜਾ ਜੀ ਉਹ ਜਦੋਂ ਲੱਗੂਗਾ ਉਸ ਤੋਂ ਬਾਅਦ ਕਾਫੀ ਕੁਝ ਜਿਹੜਾ ਜੀ ਉਹ ਸਾਹਮਣੇ ਆਊਗਾ ਜਾਂ ਆਉਣਾ ਸ਼ੁਰੂ ਹੋ ਗਿਆ। ਵੈਸੇ ਚੋਣ ਜ਼ਾਬਤਾ ਸੰਭਾਵੀ ਰੂਪ ਦੇ ਵਿੱਚ ਜਿਹੜੇ ਕੁਝ ਸੂਤਰ ਨੇ ਜੀ ਭਰੋਸੇਯੋਗ, ਉਹਨਾਂ ਦੇ ਅਨੁਸਾਰ 20 ਨਵੰਬਰ ਤੋਂ ਲੈ ਕੇ 25 ਦੇ ਵਿਚਾਲੇ ਕਿਸੇ ਟਾਈਮ ਵੀ ਜਿਹੜਾ ਜੀ ਇਹਦੀ ਅਨਾਉਂਸਮੈਂਟ ਹੋ ਸਕਦੀ ਹੈ ਔਰ ਜਿੱਦਣ ਅਨਾਉਂਸਮੈਂਟ ਹੋਊਗੀ ਉਸੇ ਦਿਨ ਇਹ ਚੋਣ ਜ਼ਾਬਤਾ ਲਾਗੂ ਹੋ ਜਾਊਗਾ। ਅਜਿਹੀਆਂ ਕਨਸੋਆਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ। ਪੰਜਾਬ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਅਮਲ ਦੇ ਦੌਰਾਨ ਜਿਹੜੇ ਇਹ ਰਾਜਨੀਤਿਕ ਲੋਕ ਸੀਗੇ, ਇਹਨਾਂ ਦੇ ਖਿਲਾਫ ਕੀਤੇ ਜਾਂਦੇ ਫੌਜਦਾਰੀ ਮਾਮਲੇ ਜਿਹੜੇ ਨੇ, ਚੋਣ ਜ਼ਾਬਤਾ ਖਤਮ ਹੋਣ ਤੋਂ ਉਪਰੰਤ ਇਹਨਾਂ ਕੇਸਾਂ ਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਜੀ। ਇਹ ਜਿਹੜੀ ਰਵਾਇਤ ਸੀਗੀ ਜੀ ਇਹਨੂੰ ਪੁਲਿਸ ਨੇ ਹੁਣ ਬਹੁਤ ਕਸੂਤਾ ਜਿਹੜਾ ਜੀ ਉਹ ਫਸਾਤਾ ਹੈ। ਚੋਣ ਕਮਿਸ਼ਨ ਨੇ ਸਾਲ 2012 ਦੀਆਂ ਵਿਧਾਨ ਸਭਾ ਤੇ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦਰਜ ਹੋਏ ਕੇਸਾਂ ਦੀ ਜਿਹੜੀ ਸਮੀਖਿਆ ਰਿਪੋਰਟ ਹੈ ਉਹ ਤਲਬ ਕਰ ਲਈ ਹੈ ਜੀ। ਇਹ ਰਿਪੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਬਹੁਤੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਰਫਾ ਦਫਾ ਕਰ ਦਿੱਤਾ ਜਾਂਦਾ ਜੀ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੇ ਇੱਕ ਕਥਿਤ ਹਮਲਾਵਰ ਸੀਗੇ ਜੀ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਅਦਾਲਤ ਦੇ ਵਿੱਚ ਅਨਟ੍ਰੇਸ ਰਿਪੋਰਟ ਜਿਹੜੀ ਹੈ ਜੀ ਉਹ ਦਾਖਲ ਕਰਤੀ ਸੀ ਔਰ ਚੋਣ ਕਮਿਸ਼ਨ ਨੇ ਡਾਕਟਰ ਗਾਂਧੀ ਦੇ ਹਮਲੇ ਦੇ ਵਿੱਚ ਪੁਲਿਸ ਵੱਲੋਂ ਅਖਤਿਆਰ ਕੀਤੇ ਰਵੱਈਏ ਦਾ ਗੰਭੀਰ ਨੋਟਿਸ ਜਿਹੜਾ ਜੀ ਉਹ ਲਿਆ ਔਰ ਚੋਣ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਪੁਲਿਸ ਦੇ ਵੱਲੋਂ ਚੋਣ ਅਮਲ ਦੇ ਦੌਰਾਨ ਦਰਜ ਹੁੰਦੇ ਫੌਜਦਾਰੀ ਮਾਮਲਿਆਂ ਨੂੰ ਰਾਜਸੀ ਵਿਅਕਤੀਆਂ ਵਜੋਂ ਰਸੂਖ ਵਰਤ ਕੇ ਦਬਾਅ ਦੇਣ ਦੇ ਰੁਝਾਨ ਕਰਕੇ ਹੀ ਚੋਣਾਂ ਦੇ ਦੌਰਾਨ ਸਿਆਸਤਦਾਨ ਤੇ ਰਾਜਸੀ ਪਾਰਟੀਆਂ ਦੇ ਕਾਰਕੁਨ ਜਿਹੜੇ ਆ ਉਹ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਆ, ਅਪਰਾਧ ਕਰਨ ਤੋਂ ਝਿਜਕਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਇਹ ਚੋਣ ਜ਼ਾਬਤਾ ਖਤਮ ਹੋ ਗਿਆ ਇਹ ਸਾਰੇ ਜਿਹੜੇ ਕੇਸ ਨੇ ਨਾਲ ਦੀ ਨਾਲ ਜਿਹੜੇ ਆ ਉਹ ਖਤਮ ਹੋ ਜਾਣੇ ਆ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ 2014 ਦੇ ਵਿੱਚ ਪੁਲਿਸ ਦੇ ਵੱਲੋਂ ਦਰਜ ਕੀਤੇ ਮਾਮਲਿਆਂ ਦੇ ਅੰਕੜੇ ਜਿਹੜੇ ਆ ਜੀ ਇਹ ਦੱਸਦੇ ਆ ਕਿ ਚੋਣਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਪੁਲਿਸ ਸਿਆਸਤਦਾਨਾਂ ਦੇ ਮੁਤਾਬਕ ਕੰਮ ਕਰਦੀ ਆ, ਨਾ ਕਿ
ਕਾਨੂੰਨ ਦੇ ਮੁਤਾਬਕ। ਔਰ ਲੋਕ ਸਭਾ ਚੋਣਾਂ ਦੇ ਦੌਰਾਨ IPC ਦੀਆਂ ਧਾਰਾਵਾਂ ਤਹਿਤ 73 ਮਾਮਲੇ ਦਰਜ ਕੀਤੇ ਗਏ ਸੀਗੇ। 43 ਮਾਮਲਿਆਂ ਦੇ ਵਿੱਚ ਅਨਟ੍ਰੇਸ ਰਿਪੋਰਟ ਜਿਹੜੀ ਆ ਉਹ ਦਾਖਲ ਕਰ ਦਿੱਤੀ ਗਈ ਆ। ਇਦਾਂ ਦੇ ਕੇਸਾਂ ਦੇ ਵਿੱਚ 19 ਕੇਸ ਸੁਣਵਾਈ ਅਧੀਨ ਨੇ ਤੇ 3 ਦੀ ਜਾਂਚ ਜਿਹੜੀ ਅਜੇ ਚੱਲ ਰਹੀ ਹੈ। 3 ਦੇ ਵਿੱਚ ਸਜ਼ਾ ਹੋਈ ਹੈ ਔਰ 5 ਮਾਮਲਿਆਂ ਦੇ ਵਿੱਚ ਨਾਮਜ਼ਦ ਵਿਅਕਤੀ ਜਿਹੜੇ ਸੀਗੇ ਜੀ ਉਹ ਬਰੀ ਹੋ ਗਏ ਨੇ। ਹੁਣ ਸਵਾਲ ਵੱਡਾ ਇਹ ਹੋਊਗਾ ਜੀ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਪੁਲਿਸ ਹੈ ਉਹ ਕਿਹੋ ਜਿਹਾ ਰੁਖ ਜਿਹੜਾ ਉਹ ਅਖਤਿਆਰ ਕਰਦੀ ਹੈ, ਕਿਉਂਕਿ ਜਿਹੜਾ ਚੋਣ ਕਮਿਸ਼ਨ ਦਾ ਡੰਡਾ ਉਹ ਡੇ ਬਾਈ ਡੇ ਜਿਹੜਾ ਜੀ ਉਹ ਸਾਹਮਣੇ ਆ ਰਿਹਾ, ਉਹ ਸਖਤ ਹੁੰਦਾ ਜਾ ਰਿਹਾ ਜੀ। ਜੀ 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 ਅਗਲੀ ਆਪਾਂ ਗੱਲ ਕਰੀਏ ਸਰਬੱਤ ਖਾਲਸੇ ਦਾ ਜਿਹੜਾ ਮਾਮਲਾ ਆ ਉਹ ਅਦਾਲਤ ਦੇ ਵਿੱਚ। ਐਕਚੁਅਲੀ ਜੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੱਗਦਾ ਜੀ ਕਿ ਟਕਰਾਓ ਦੀ ਸਥਿਤੀ ਦੇ ਵਿੱਚ ਜਿਹੜਾ ਉਹ ਆ ਰਹੀ ਹੈ। ਇਸੇ ਕਰਕੇ ਜਿਹੜਾ ਜੀ ਇੱਥੇ ਤਲਵੰਡੀ ਸਾਬੋ ਦੇ ਵਿੱਚ ਜਗ੍ਹਾ ਜਿਹੜੀ ਹੈ ਜੀ ਉਹ ਦੇਣ ਤੋਂ ਇਨਕਾਰ ਜਿਹੜਾ ਉਹ ਕੀਤਾ ਜਾ ਰਿਹਾ। ਇਹਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਏ ਨੇ ਜਿਹੜੇ ਸਰਬੱਤ ਖਾਲਸਾ ਵਾਲੀਆਂ ਧਿਰਾਂ ਨੇ। ਔਰ ਇਹਦਾ ਜਿਹੜਾ ਜੀ ਪੁਸ਼ਟੀ ਵੀ ਹੋਈ ਹੈ ਖਬਰ ਦੀ ਕਿ ਉਹਨਾਂ ਨੇ ਇੱਕ ਰਿਟ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਕੀਤੀ ਹੈ ਕਿ ਜਿਹੜੀ ਸਰਕਾਰ ਨੂੰ ਇਹ ਹੁਕਮ ਕੀਤੇ ਜਾਣ ਦੀ ਕਿ ਉਹਨਾਂ ਦਾ ਇਹ ਰਾਈਟ ਬਣਦਾ ਹੈ ਕਿ ਉਹ ਸਰਬੱਤ ਖਾਲਸਾ ਜਿਹੜਾ ਜੀ ਉਹ ਕਰਵਾ ਸਕਣ, ਕਿ ਉਹਨਾਂ ਨੂੰ ਜਗ੍ਹਾ ਜਿਹੜੀ ਹੈ ਉਹ ਦਿੱਤੀ ਜਾਵੇ। ਉਧਰ ਜਿਹੜੇ ਜਥੇਦਾਰ ਨੇ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਹੁਰੀ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹਰ ਹਾਲਤ ਦੇ ਵਿੱਚ ਇਹ ਜਿਹੜਾ ਜੀ ਸਰਬੱਤ ਖਾਲਸਾ ਹੋਊਗਾ, ਚਾਹੇ ਸਰਕਾਰ ਜਿਹੜੀ ਆ ਉਹ ਜ਼ਮੀਨ ਦੇਵੇ ਜਾਂ ਜਿਹੜੀ ਹੈ ਜੀ ਉਹ ਨਾ ਦੇਵੇ, ਕਿਉਂਕਿ ਸਰਬੱਤ ਖਾਲਸਾ ਦੀ ਜਗ੍ਹਾ ਜਿਹੜੀ ਹੈ ਜੀ ਉਹ ਤਬਦੀਲ ਕਰ ਦਿੱਤੀ ਗਈ ਹੈ। ਜਿਹੜੀ ਪਹਿਲੀ ਜਗ੍ਹਾ ਸੀਗੀ ਉਦੋਂ ਦੇਣ ਤੋਂ ਜਿਹੜੀ ਹੈ ਜੀ ਉਹ ਨਾ ਕੀਤੀ ਆ ਸਰਕਾਰ ਨੇ। ਔਰ ਜਿਹੜੇ ਮੁਤਵਾਜੀ ਜਥੇਦਾਰ ਨੇ ਜੀ ਉਹਨਾਂ ਨੇ ਜਗ੍ਹਾ ਜਿਹੜੀ ਆ ਉਹਦਾ ਮੁਆਇਨਾ ਕਰਨ ਤੋਂ ਉਪਰੰਤ ਜਿਹੜਾ ਜੀ ਇਹਨੂੰ ਜਗ੍ਹਾ ਨੂੰ ਜਿਹੜੀ ਸੈਕਿੰਡ ਜਗ੍ਹਾ ਸੀ ਉਹਨੂੰ ਰੱਦ ਕਰ ਦਿੱਤਾ। ਹੁਣ ਅਗਲੀ ਜਗ੍ਹਾ ਜਿਹੜੀ ਹੈ ਜੀ ਉਹ ਬਠਿੰਡਾ ਰੋਡ ਦੇ ਉੱਤੇ ਦੇਖੀ ਜਾ ਰਹੀ ਹੈ, ਜਿੱਥੇ ਹੁਣ ਕਿਉਂਕਿ ਅੱਜ ਤਰੀਕ ਜਿਹੜੀ ਹੈ ਜੀ ਉਹ 4 ਹੋ ਗਈ ਔਰ ਦਿਨ ਜਿਹੜੇ ਆ ਜੀ ਇਹਦੇ ਵਿੱਚ 6 ਰਹਿ ਗਏ ਤੇ ਅਜੇ ਜਿਹੜਾ ਜੀ ਉਹ ਜਗ੍ਹਾ ਦਾ ਇੰਤਜ਼ਾਮ ਨਹੀਂ ਹੋ ਰਿਹਾ ਜੀ। ਜਿੱਥੋਂ ਤੁਸੀਂ ਕਹਿ ਸਕਦੇ ਹੋ ਜੀ ਕਿ ਕਿਤੇ ਨਾ ਕਿਤੇ ਇਹ ਅਨਪ੍ਰੋਫੈਸ਼ਨਲਿਜ਼ਮ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਜਾਂ ਤਾਂ ਇਹ ਹੈ ਜੀ ਕਿ ਪਹਿਲਾ ਮਾਮਲਾ ਬਹੁਤਾ ਜਿਹੜਾ ਸੀਗਾ ਉਹ ਉਲਝਿਆ ਰਿਹਾ ਕਿ ਇਹਦੀ ਅਗਵਾਈ ਕੌਣ ਕਰੂਗਾ, ਬਹੁਤਾ ਟਾਈਮ ਉਹਦੇ ਵਿੱਚ ਹੀ ਜਿਹੜਾ ਉਹ ਖਰਾਬ ਹੋ ਗਿਆ। ਔਰ ਜਥੇਦਾਰਾਂ ਨੇ ਇਹ ਕਿਹਾ ਜੀ ਕਿ ਹੋਊਗਾ ਹਰ ਹਾਲਤ ਦੇ ਵਿੱਚ ਸਰਬੱਤ ਖਾਲਸਾ। ਦੇਖਦੇ ਆ ਜੀ ਨਵੀਂ ਜਗ੍ਹਾ ਜਿਹੜੀ ਆ ਉਹ ਮਿਲਦੀ ਆ ਜਿਹੜੀ ਸਰਬੱਤ ਖਾਲਸਾ ਨੂੰ ਜਾਂ ਨਹੀਂ, ਸਰਕਾਰ ਜਿਹੜੀ ਹੈ ਜੀ ਉਹਦਾ ਰੋਲ ਕਿਹੋ ਜਿਹਾ ਰਹਿੰਦਾ। ਜਿੰਨਾ ਟਕਰਾਓ ਸਰਕਾਰ ਖੜਾ ਕਰੂਗੀ ਸ਼ਾਇਦ ਜਥੇਦਾਰਾਂ ਨੂੰ ਇਹ ਉਮੀਦ ਆ ਜੀ ਕਿ ਉਨੀ ਵੱਧ ਸੰਗਤ ਜਿਹੜੀ ਆ ਉਹਦੇ ਚ ਪਹੁੰਚੂਗੀ। ਜੀ ਜੀ ਅੱਗੇ ਆਪਾਂ ਵੱਧਦੇ ਹਾਂ। ਦਿੱਲੀ ਦੇ ਵਿੱਚ ਪੋਲਿਊਸ਼ਨ ਜਿਹੜਾ ਬਹੁਤ ਜ਼ਿਆਦਾ ਵਧਿਆ, ਕਈ ਸਕੂਲ ਬੰਦ ਕਰਨੇ ਪਏ। ਜੀ ਦੇਸ਼ ਦੀ ਰਾਜਧਾਨੀ ਦਿੱਲੀ ਜਿਹੜੀ ਹੈ ਜੀ ਇਸ ਵੇਲੇ ਪੋਲਿਊਸ਼ਨ ਵਾਲੇ ਮਾਮਲੇ 'ਚ ਬੜੇ ਖਤਰਨਾਕ ਪੱਧਰ ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ। ਜਿਹੜੀ ਪਰਾਲੀ ਨੂੰ ਲੱਗਦੀ ਅੱਗ ਤੇ ਦੀਵਾਲੀ ਦੀ ਜਿਹੜੀ ਠਾਠੂ ਆ ਉਹ ਕਿਉਂਕਿ ਨੇੜੇ ਆ ਗਈ। ਅੱਗੇ ਮੋਸਟਲੀ ਦੀਵਾਲੀ ਜਿਹੜੀ ਹੈ ਜੀ ਨਵੰਬਰ ਮਹੀਨੇ ਦੇ ਵਿੱਚ ਅੱਧ ਜਾ ਕੇ ਆਉਂਦੀ ਹੈ ਤੇ ਉਦੋਂ ਤੱਕ ਪਰਾਲੀ ਵਾਲਾ ਪੋਲਿਊਸ਼ਨ ਜਿਹੜਾ ਨਾ ਜੀ ਉਹ ਥੋੜਾ ਘੱਟ ਹੋ ਜਾਂਦਾ। ਹੁਣ ਦੋਨੋਂ ਚੀਜ਼ਾਂ ਜਿਹੜੀਆਂ ਜੀ ਇਕੱਠੀਆਂ ਰਲ ਗਈਆਂ, ਉਹਨੇ ਇਸ ਵੇਲੇ ਨੱਕ 'ਚ ਦਮ ਤੱਕ ਕੀਤਾ ਪਿਆ ਜੀ ਪੂਰੇ ਖਿੱਤੇ ਦੇ ਵਿੱਚ। ਪਰ ਦਿੱਲੀ ਇਹਦੀ ਖਾਸ ਤੌਰ ਦੇ ਉੱਤੇ ਮਾਰ ਦੇ ਹੇਠ ਹੈ, ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਦਾ ਲੈਵਲ ਪਹਿਲਾਂ ਹੀ ਗੱਡੀਆਂ ਦੀ ਵਜ੍ਹਾ ਕਰਕੇ ਤੇ ਦੂਜੇ ਤੀਜੇ ਜਿੰਨੇ ਕਾਰਨ ਨੇ ਜੀ ਉਹਦੇ ਕਰਕੇ ਪਹਿਲਾਂ ਹੀ ਖਤਰਨਾਕ ਲੈਵਲ ਤੇ ਆ। ਤੇ ਅੱਗੋਂ ਜਿਹੜਾ ਜੀ ਇਹ ਪੋਲਿਊਸ਼ਨ ਆ ਜਾਣ ਦੇ ਨਾਲ ਹਾਲਾਤ ਜਿਹੜੇ ਆ ਜੀ ਉਹ ਮੰਦੇ ਹੋਏ ਪਏ ਨੇ। ਜ਼ਿਆਦਾ ਪੋਲਿਊਸ਼ਨ ਕਰਕੇ ਦਿੱਲੀ ਤੇ ਗੁੜਗਾਉਂ ਦੇ ਕੁਝ ਸਕੂਲ ਜਿਹੜੇ ਨੇ ਉਹਨਾਂ 'ਚ ਛੁੱਟੀ ਕੀਤੀ ਗਈ ਆ। ਧੁੰਦ ਕਰਕੇ ਲੋਕਾਂ ਨੂੰ ਜਿਹੜੀ ਹੈ ਜੀ ਉਹ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਵੀ ਹਰਕਤ ਦੇ ਵਿੱਚ ਆਇਆ, ਪਰ ਧੁੰਦ ਪੈਣ ਤੋਂ ਬਾਅਦ ਟ੍ਰਿਬਿਊਨਲ ਦੀ ਜਿਹੜੀ ਹਰਕਤ ਹੈ ਜੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਦਿੱਲੀ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਰਿਪੋਰਟ ਜਿਹੜੀ ਅੱਜ ਸ਼ਾਮ ਤੱਕ ਜਿਹੜੇ ਆ ਜੀ ਉਹ ਪੇਸ਼ ਕਰਨ ਦੇ ਹੁਕਮ ਕੀਤੇ ਨੇ। ਇਹ ਜਿਹੜਾ ਜੀ ਪੁੱਛਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿ ਕੀ ਬੱਚਿਆਂ ਨੂੰ ਪੋਲਿਊਸ਼ਨ ਤੋਂ ਬਚਾਉਣ ਦੇ ਵਾਸਤੇ ਇਹਨਾਂ ਸਕੂਲਾਂ ਨੂੰ ਬੰਦ ਕੀਤਾ ਗਿਆ, ਕੀ ਲੋਕਾਂ ਦੇ ਵਾਸਤੇ ਕੋਈ ਸਲਾਹ ਜਿਹੜੀ ਹੈ ਜੀ ਉਹ ਜਾਰੀ ਕੀਤੀ ਗਈ ਹੈ। ਅਸਲ ਦੇ ਵਿੱਚ ਪਿਛਲੇ 3 ਦਿਨ ਤੋਂ ਦਿੱਲੀ ਦੇ ਵਿੱਚ ਜ਼ਬਰਦਸਤ ਧੁੰਦ ਜਿਹੜੀ ਹੈ ਜੀ ਉਹ ਪੈ ਰਹੀ ਆ। ਇਹਦਾ ਅਸਰ ਸਿੱਧਾ ਫਲਾਈਟਾਂ ਦੇ ਉੱਤੇ ਵੀ ਪੈ ਰਿਹਾ। ਪੰਜਾਬ ਵਾਲੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਧੁੰਦ ਜਿਹੜੀ ਬਹੁਤੀ ਪੈਣ ਨਹੀਂ ਲੱਗੀ, ਪਰ ਇਹ ਪੋਲਿਊਸ਼ਨ ਆ ਜਿਹੜਾ ਅਸਮਾਨੇ ਚੜਿਆ ਹੋਇਆ। ਮੌਸਮ ਵਿਭਾਗ ਇਹ ਕਹਿੰਦਾ ਕਿ 7-8 ਤਰੀਕ ਨੂੰ ਮੀਂਹ ਪੈਣ ਦੇ ਥੋੜੇ ਜਿਹੜੇ ਦੀ ਉਹ ਆਸਾਰ ਬਣ ਸਕਦੇ ਨੇ, ਜਿਹਦੇ ਤੋਂ ਬਾਅਦ ਇਹ ਪੋਲਿਊਸ਼ਨ ਤੋਂ ਥੋੜੀ ਰਾਹਤ ਮਿਲ ਸਕਦੀ ਹੈ, ਅਦਰਵਾਈਜ਼ ਨਹੀਂ।
ਜੀ ਜੀ ਅਗਲੀ ਆਪਾਂ ਜੇ ਗੱਲ ਕਰੀਏ ਪਨੂੰ ਜੀ ਵੀ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਮਨਮੀਤ ਅਲੀ ਸ਼ੇਰ ਉਸ ਦੀ ਵਾਪਸ ਜਿਹੜੀ ਆ ਜੀ ਪੰਜਾਬ ਦੇ ਵਿੱਚ ਪਰਤੀ ਆ ਉਹ ਪਹੁੰਚੀ ਆ ਅਤੇ ਉਸ ਦਾ ਅੱਜ ਅੰਤਿਮ ਸੰਸਕਾਰ ਜੀ ਇਹ ਕੱਲ ਸ਼ਾਮ ਦੇ ਸਮੇਂ ਦੇ ਮੁਤਾਬਕ ਨਵੀਂ ਦਿੱਲੀ ਏਅਰਪੋਰਟ ਦੇ ਉੱਤੇ ਜਿਹੜੀ ਹੈ ਜੀ ਉਹਦਾ ਭਰਾ ਮਨਮੀਤ ਦਾ ਤੇ ਉਹਦੇ ਕੁਝ ਦੋਸਤ ਜਿਹੜੇ ਨੇ ਜੀ ਉਹਦੀ ਇਹ ਮ੍ਰਿਤਕ ਦੇ ਇੱਥੇ ਭਾਰਤ ਦੇ ਵਿੱਚ ਲੈ ਕੇ ਆਏ ਨੇ ਔਰ ਉਸ ਤੋਂ ਬਾਅਦ ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਰਵਾਨਾ ਹੋਏ। ਦੇਰ ਰਾਤ ਜਿਹੜੇ ਆ ਜੀ ਉਹ ਇੱਥੇ ਪਹੁੰਚ ਗਏ ਨੇ। ਅੱਜ ਜਿਹੜਾ ਜੀ ਉਹਦਾ ਅੰਤਮ ਸੰਸਕਾਰ ਉਹਦੇ ਜੱਦੀ ਪਿੰਡ ਅਲੀ ਸ਼ੇਰ ਜਿਹੜਾ ਜੀ ਪੈਂਦਾ ਖਨੌਰੀ ਦੇ ਕੋਲੇ ਮੂਨਕ ਵਾਲੇ ਏਰੀਏ ਦੇ ਵਿੱਚ, ਉੱਥੇ ਜਿਹੜਾ ਜੀ ਇਹ ਅੰਤਮ ਸੰਸਕਾਰ ਕੀਤਾ ਜਾਊਗਾ। ਜਿਹੜਾ ਮਨਮੀਤ ਅਲੀ ਸ਼ੇਰ ਪਿਛਲੇ ਕੁਝ ਸਾਲਾਂ ਤੋਂ 8 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਸੀਗਾ। ਉਹ ਆਪਣੇ ਜਿਹੜੇ ਮਾਪੇ ਨੇ ਜੀ ਉਹਨਾਂ ਨੂੰ ਵੀ ਕੁਝ ਸਾਲਾਂ ਤੋਂ ਨਹੀਂ ਸੀ ਜਿਹੜਾ ਉਹ ਮਿਲਿਆ ਔਰ ਉਹਨਾਂ ਦੇ ਮਾਪਿਆਂ ਦਾ ਜਿਹੜਾ ਜੀ ਉਹ ਬਹੁਤ ਬੁਰਾ ਹਾਲ ਹੈ ਕਿਉਂਕਿ ਇੱਕ ਸਿਆਣਾ ਜਿਹੜਾ ਜੀ ਉਹ ਪੁੱਤ ਸੀਗਾ ਮਾਪਿਆਂ ਦਾ ਔਰ ਜਿਵੇਂ ਸਾਰੇ ਜਾਣਦੇ ਹੀ ਨੇ ਕਿ ਉਹ ਆਸਟ੍ਰੇਲੀਅਨ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਜਾਣਿਆ ਪਛਾਣਿਆ ਵਿਅਕਤੀ ਸੀਗਾ ਔਰ ਹਮੇਸ਼ਾ ਲੋਕਾਂ ਦੇ ਵਾਸਤੇ ਖੜਨ ਵਾਲੇ ਲੋਕਾਂ ਦੇ ਵਿੱਚੋਂ ਔਰ ਸੁਚੱਜਾ ਸੁਨੇਹਾ ਦੇਣ ਵਾਲੇ ਲੋਕਾਂ ਦੇ ਵਿੱਚੋਂ ਇੱਕ ਉਹ ਸੀਗਾ ਜੀ। ਸੋ ਅੱਜ ਉਹਦੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਕਲਾਸ ਫੈਲੋ ਨੇ ਜੀ ਉਹ ਉਹਨੂੰ ਅੰਤਮ ਵਿਦਾਇਗੀ ਜਿਹੜੀ ਆ ਉਹਦੇ ਪਿੰਡ ਅਲੀ ਸ਼ੇਰ ਦੇ ਵਿੱਚ ਦੇਣਗੇ ਜੀ, ਜਿਹੜਾ ਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ। ਜੀ ਜੀ ਅਤੇ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਪੀਕੇ ਫਿਲਮ ਦੀ ਮੁੱਕੀ ਸੀ ਮਸਾ ਚਰਚੇ ਵਿੱਚ ਫਿਰ ਆ ਗਿਆ ਹੋਰ ਪੀਕੇ ਜੀ। ਪੀਕੇ ਫਿਲਮ ਦੀ ਮੁੱਕੀ ਸੀ ਮਸਾ ਚਰਚਾ ਵਿੱਚ ਫਿਰ ਆ ਗਿਆ ਹੋਰ ਪੀਕੇ ਸੁਣਿਆ ਨਾ ਪ੍ਰਸ਼ਾਂਤ ਕਿਸ਼ੋਰ ਜਿਸ ਦਾ ਲਾਉਂਦਾ ਚੋਣਾਂ ਦੇ ਵਿੱਚ ਹੀ ਜ਼ੋਰ ਪੀਕੇ ਜੀ। ਠੇਕਾ ਕਰਦਾ ਉਹ ਚੋਣ ਜਿਤਾਉਣ ਵਾਲਾ ਛੱਡਦਾ ਖਿੱਚਦਾ ਰਹਿੰਦਾ ਹੈ ਡੋਰ ਪੀ ਕੇ ਕੁੰਡੀ ਰਾਹੁਲ ਅਖਿਲੇਸ਼ ਦੀ ਪੈਣ ਲੱਗੀ ਲੱਗਦਾ ਦੋਵਾਂ ਨੂੰ ਲਊ ਹੁਣ ਤੋਰ ਪੀ ਕੇ ਤਿਕੜਮਬਾਜ਼ੀ ਦੀ ਬੜੀ ਕਮਾਲ ਪੀ ਕੇ ਟੁੱਟੇ ਮਿੱਤਰ ਫਿਰ ਜੋੜਦਾ ਨਾਲ ਪੀ ਕੇ ਤਿਕੜਮਬਾਜ਼ੀ ਦੀ ਬੜੀ ਕਮਾਲ ਪੀ ਕੇ ਟੁੱਟੇ ਮਿੱਤਰ ਫਿਰ ਜੋੜਦਾ ਨਾਲ ਪੀ ਕੇ ਸਾਰਾ ਧੰਦਾ ਹੁਣ ਲਿਆ ਸੰਭਾਲ ਪੀ ਕੇ ਜ਼ੀਰੋ ਕੀਤਾ ਹੀ ਅਮਰ ਦਲਾਲ ਪੀ ਕੇ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।